ਦੋਸਤੋ ਕੀ ਕਿਸੇ ਸਰਕਾਰ ਦੇ ਵਿੱਚ ਅਜਿਹਾ ਹੋ ਸਕਦਾ ਹੈ, ਪੋਸੀਬਲ ਹੈ ਕਿ ਇੱਕ ਅਫਸਰ ਨੂੰ ਲੈ ਕੇ, ਇੱਕ ਔਰਤ ਅਫਸਰ ਨੂੰ ਲੈ ਕੇ ਦੋ ਵਿਭਾਗਾਂ ਦੇ ਵਿੱਚ ਖੜਕ ਗਈ ਹੋਵੇ ਜਾਂ ਦੋ ਵਿਭਾਗ ਆਮੋ ਸਾਹਮਣੇ ਹੋਣ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਦੋਸਤੋ ਕੀ ਕਿਸੇ ਸਰਕਾਰ ਦੇ ਵਿੱਚ ਅਜਿਹਾ ਹੋ ਸਕਦਾ ਹੈ, ਪੋਸੀਬਲ ਹੈ ਕਿ ਇੱਕ ਅਫਸਰ ਨੂੰ ਲੈ ਕੇ, ਇੱਕ ਔਰਤ ਅਫਸਰ ਨੂੰ ਲੈ ਕੇ ਦੋ ਵਿਭਾਗਾਂ ਦੇ ਵਿੱਚ ਖੜਕ ਗਈ ਹੋਵੇ ਜਾਂ ਦੋ ਵਿਭਾਗ ਆਮੋ ਸਾਹਮਣੇ ਹੋਣ। ਭ੍ਰਿਸ਼ਟਾਚਾਰੀ ਦੀ ਅੱਜ ਕੱਲ੍ਹ ਪੂਰੀ ਗੱਲਬਾਤ ਜਿਹੜੀ ਉਹ ਪੰਜਾਬ ਦੇ ਵਿੱਚ ਹੋ ਰਹੀ ਹੈ। ਪੰਜਾਬ ਦੇ ਦੋ ਮੁੱਖ ਮੰਤਰੀ, ਇੱਕ ਸਾਬਕਾ ਇੱਕ ਮੌਜੂਦਾ, ਇੱਕ ਦੂਜੇ ਦੇ ਆਮੋ ਸਾਹਮਣੇ ਨੇ ਇਹਨਾਂ ਦੋਸ਼ਾਂ ਨੂੰ ਲੈ ਕੇ, ਜਿਹੜੇ ਦੋਸ਼ ਇੱਕ ਦੂਜੇ 'ਤੇ ਉਹ ਲਾ ਰਹੇ ਨੇ। ਪਰ ਇਸੇ ਦਰਮਿਆਨ ਇਹ ਅਫਸਰਸ਼ਾਹੀ ਨਾਲ ਜੁੜੀ ਇੱਕ ਬੜੀ ਰੌਚਕ ਖਬਰ, ਇੱਕ ਬੜੀ ਰੌਚਕ ਗੱਲ ਸਾਹਮਣੇ ਆਈ ਹੈ ਕਿ ਇੱਕ ਔਰਤ ਅਫਸਰ ਨੂੰ, ਜਿਹਨੂੰ ਮਾਈਨਿੰਗ ਵਿਭਾਗ ਦੇ ਮਾਈਨਿੰਗ ਅਫਸਰ ਕਿਹਾ ਜਾ ਸਕਦਾ, ਉਹਨਾਂ ਨੂੰ ਵਿਜੀਲੈਂਸ ਨੇ ਇੱਕ ਮਾਮਲੇ ਦੇ ਵਿੱਚ ਜਿਹੜਾ ਉਹ ਗ੍ਰਿਫਤਾਰ ਕੀਤਾ ਸੀਗਾ ਕਿ ਇਹਨਾਂ ਨੇ ਵੱਢੀ ਲਈ ਹੈ, ਵੱਢੀ ਮਤਲਬ ਰਿਸ਼ਵਤ ਲਈ ਹੈ। ਪਰ ਬਾਅਦ ਦੇ ਵਿੱਚ ਸਿੰਜਾਈ ਵਿਭਾਗ ਇਸ ਔਰਤ ਅਫਸਰ ਦੇ ਹਮਾਇਤ ਦੇ ਵਿੱਚ ਆਇਆ, ਜਾਂ ਕਹਿ ਲਓ ਕਿ ਇਸ ਔਰਤ ਅਫਸਰ ਦੀ ਹਮਾਇਤ ਦੇ ਵਿੱਚ ਨਹੀਂ ਆਇਆ, ਬਲਕਿ ਉਸ ਵਿਭਾਗ ਨੇ ਵਿਜੀਲੈਂਸ, ਸਿੰਜਾਈ ਵਿਭਾਗ ਨੇ ਵਿਜੀਲੈਂਸ ਨੂੰ ਇੱਕ ਪੱਤਰ ਲਿਖਿਆ ਤੇ ਪੱਤਰ ਦੇ ਵਿੱਚ ਤੱਥਾਂ ਦਾ ਹਵਾਲਾ ਦਿੱਤਾ ਕਿ ਇਹ ਜਿਹੜੀ ਔਰਤ ਅਫਸਰ ਹੈ, ਬੀਬੀ ਅਫਸਰ ਹੈ, ਇਹ ਮਾਈਨਿੰਗ ਕਰਨ ਵਾਲਿਆਂ ਤੇ ਕਾਰਵਾਈ ਕਰਦੀ ਸੀ ਤੇ ਇਹਨੂੰ ਝੂਠੇ ਕੇਸ ਦੇ ਵਿੱਚ ਫਸਾਉਣ ਦਾ ਯਤਨ ਕੀਤਾ ਗਿਆ। ਪੂਰਾ ਮਾਮਲਾ ਕੀ ਹੈ? 5 ਮਈ 2021 ਦੀ ਗੱਲ ਹੈ। ਉਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ। ਉਦੋਂ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ ਦੇ ਤਹਿਤ ਵਿਜੀਲੈਂਸ ਬਿਊਰੋ ਨੇ ਇੱਕ ਮਾਮਲਾ ਦਰਜ ਕੀਤਾ ਸੀਗਾ ਤੇ ਦਾਅਵਾ ਕੀਤਾ ਸੀਗਾ ਕਿ ਜ਼ਿਲ੍ਹਾ ਮਾਈਨਿੰਗ ਅਫਸਰ ਸਿਮਰਜੀਤ ਕੌਰ ਢਿੱਲੋਂ, ਕਲਰਕ ਅਮਨਪ੍ਰੀਤ ਸਿੰਘ ਤੇ ਮਾਈਨਿੰਗ ਗਾਰਡ ਪਾਲ ਸਿੰਘ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ। ਵਿਜੀਲੈਂਸ ਦੇ ਦਾਅਵੇ ਦੇ ਵਿੱਚ ਮਾਈਨਿੰਗ ਵਿਭਾਗ ਦੇ ਉਕਤ ਅਫਸਰ ਤੇ ਮੁਲਾਜ਼ਮਾਂ ਨੂੰ ਸਟੋਨ ਕ੍ਰਸ਼ਰ ਮਾਲਕਾਂ ਤੋਂ ਮਹੀਨਾਵਾਰ ਹਿੱਸੇ ਵਜੋਂ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਸੀ। ਇਹਨਾਂ ਨੇ ਕਿਹਾ ਸੀਗਾ ਕਿ ਅਮਨਪ੍ਰੀਤ ਸਿੰਘ ਤੇ ਪਾਲ ਸਿੰਘ ਕੀ ਕਰਦੇ ਸੀਗੇ, ਜਿਹੜੇ ਕਿ ਕਲਰਕ ਹੈ ਤੇ ਮਾਈਨਿੰਗ ਗਾਰਡ ਆ ਪਾਲ ਸਿੰਘ। ਅਮਨਪ੍ਰੀਤ ਕਲਰਕ ਹੈ ਤੇ ਮਾਈਨਿੰਗ ਗਾਰਡ ਹੈ ਪਾਲ ਸਿੰਘ। ਇਹ ਰਕਮ ਇਕੱਠੀ ਕਰਦੇ ਸੀਗੇ ਤੇ ਰਕਮ ਇਕੱਠੀ ਕਰਕੇ ਸਿਮਰਜੀਤ ਕੌਰ ਢਿੱਲੋਂ ਨੂੰ ਦਿੰਦੇ ਸੀਗੇ। ਇਹਨਾਂ ਦੇ ਮਾਮਲੇ ਦੇ ਵਿੱਚ ਜਿਹੜਾ ਅਮਨਪ੍ਰੀਤ ਹੈ ਤੇ ਪਾਲ ਸਿੰਘ ਹੈ, ਇਹਨਾਂ ਨੂੰ 21 ਦਸੰਬਰ 2021 ਨੂੰ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤਾ ਸੀਗਾ ਤੇ ਵਿਜੀਲੈਂਸ ਵਿਭਾਗ ਰਾਹੀਂ ਸੰਬੰਧਿਤ ਪ੍ਰਬੰਧਕੀ ਵਿਭਾਗ ਤੋਂ ਮੁਕੱਦਮਾ ਚਲਾਉਣ ਦੀ ਇਜਾਜ਼ਤ ਜਿਹੜੀ ਆ ਉਹ ਮੰਗੀ ਗਈ ਸੀ। ਪਰ ਇਸਤਗਾਸਾ ਮਨਜ਼ੂਰੀ ਦੀ ਅਣਹੋਂਦ ਕਰਕੇ ਸਿਮਰਜੀਤ ਕੌਰ ਢਿੱਲੋਂ ਦੇ ਵਿਰੁੱਧ ਅਦਾਲਤ ਦੇ ਵਿੱਚ ਚਲਾਨ ਪੇਸ਼ ਨਹੀਂ ਕੀਤਾ ਜਾ ਸਕਿਆ। ਹੁਣ ਗੱਲ ਜਿਹੜੀ ਆ ਉਹ ਇਹ ਹੈ ਕਿ ਸਿੰਜਾਈ ਵਿਭਾਗ ਦਾ ਕੀ ਕਹਿਣਾ ਹੈ। ਸਿੰਜਾਈ ਵਿਭਾਗ ਦਾ ਕਹਿਣਾ ਇਹ ਹੈ ਕਿ ਮਹਿਲਾ ਅਧਿਕਾਰੀ ਵੱਲੋਂ ਗੈਰ ਕਾਨੂੰਨੀ ਮਾਈਨਿੰਗ ਜਿਹੜੇ ਲੋਕ ਕਰਦੇ ਸੀਗੇ ਉਹਨਾਂ ਦੇ ਖਿਲਾਫ ਸ਼ਿਕੰਜਾ ਕੱਸਿਆ ਜਾ ਰਿਹਾ ਸੀਗਾ। ਇਸ ਲਈ ਗੈਰ ਕਾਨੂੰਨੀ ਧੰਦਾ ਕਰਨ ਵਾਲਿਆਂ ਨੇ ਉਹਨੂੰ ਸਬਕ ਸਿਖਾਉਣ ਦੀ ਮਨਸ਼ਾ ਦੇ ਨਾਲ ਵਿਜੀਲੈਂਸ ਦੇ ਝੂਠੇ ਮਾਮਲੇ ਦੇ ਵਿੱਚ ਫਸਾ ਦਿੱਤਾ। ਸਿੰਜਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਨੇ ਵਿਜੀਲੈਂਸ ਨੂੰ 12 ਮਈ ਨੂੰ 2 ਸਫ਼ਿਆਂ ਦਾ ਇੱਕ ਪੱਤਰ ਲਿਖਿਆ ਤੇ ਉਸ ਪੱਤਰ ਦੇ ਵਿੱਚ, ਉਸ ਚਿੱਠੀ ਦੇ ਵਿੱਚ ਉਹਨਾਂ ਨੇ ਹਵਾਲਾ ਦਿੱਤਾ ਕਿ ਜਿਹੜਾ ਤੱਥਾਂ ਦਾ ਹਵਾਲਾ ਦਿੱਤਾ ਹੈ ਤੇ ਨਾਲ ਹੀ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇਣ ਤੋਂ ਮਨਾ ਕਰ ਦਿੱਤਾ। ਪਿਛਲੇ ਦਿਨੀ ਇੱਕ ਹੋਰ ਜਿਹੜੀ ਰਿਪੋਰਟ ਹੈ ਲੰਘੇ 2 ਮਹੀਨਿਆਂ ਦੇ ਵਿੱਚ ਆਪਾਂ ਇੱਕ ਸ਼ਾਇਰ ਕੀਤੀ ਸੀ, ਜਿਹਦੇ ਵਿੱਚ ਇਹ ਦੱਸਿਆ ਸੀਗਾ ਕਿ ਕਿੰਨੇ ਕੇਸ ਨੇ ਜਿਹੜੇ ਪੰਜਾਬ ਵਿਜੀਲੈਂਸ ਬਿਊਰੋ ਨੇ ਦਰਜ ਕੀਤੇ ਨੇ, ਪਰ ਸੰਬੰਧਿਤ ਵਿਭਾਗਾਂ ਤੋਂ ਮਨਜ਼ੂਰੀ ਨਾ ਮਿਲਣ ਕਰਕੇ ਉਹ ਕੇਸ ਲਟਕੇ ਪਏ ਨੇ। ਸਿੰਜਾਈ ਵਿਭਾਗ ਦੀ ਜਦੋਂ ਗੱਲ ਆਉਂਦੀ ਹੈ, ਆਪਾਂ ਇਹ ਤਾਂ ਨਹੀਂ ਕਹਿ ਸਕਦੇ ਕਿ ਸਾਰੇ ਅਫਸਰ ਜਿਹੜੇ ਨੇ ਉਹ ਦਾਗਦਾਰ ਨੇ, ਸਾਰੇ ਭ੍ਰਿਸ਼ਟਾਚਾਰੀ ਨੇ, ਸਾਰੇ ਚੋਰ ਨੇ। ਪਰ ਸਿੰਜਾਈ ਵਿਭਾਗ ਦੀ ਜਦੋਂ ਗੱਲ ਆਉਂਦੀ ਹੈ ਤੇ ਤੁਹਾਨੂੰ ਗੁਰਿੰਦਰ ਸਿੰਘ ਭਾਪਾ ਠੇਕੇਦਾਰ ਉਹ ਯਾਦ ਆਉਂਦਾ ਹੋਊਗਾ। ਤੇ ਉਸ ਮਾਮਲੇ ਦੇ ਵਿੱਚ ਕੀ ਹੋਇਆ ਕਿ ਉਸ ਮਾਮਲੇ ਦੇ ਵਿੱਚ 3 IAS ਅਧਿਕਾਰੀ, ਉਹਨਾਂ ਤੋਂ ਪੁੱਛਗਿੱਛ ਹੋਈ ਹੈ ਤੇ ਜਿਹੜਾ ਇਸ ਮਾਮਲੇ ਦੇ ਵਿੱਚ ਇੱਕ ਖੁਲਾਸਾ ਹੋਇਆ ਸੀਗਾ, ਗੁਰਿੰਦਰ ਸਿੰਘ ਭਾਪੇ ਨੇ ਆਪ ਖੁਦ ਕੀਤਾ ਸੀਗਾ ਵਿਜੀਲੈਂਸ ਬਿਊਰੋ ਕੋਲ ਜਦੋਂ ਕੇਸ ਦਰਜ ਕੀਤਾ ਗਿਆ ਸੀਗਾ। ਤਾਂ ਉਸ ਖੁਲਾਸੇ ਦੇ ਵਿੱਚ ਉਹਨੇ ਕਿਹਾ ਸੀਗਾ ਕਿ ਮੈਂ ਸਾਬਕਾ ਅਕਾਲੀ ਮੰਤਰੀਆਂ ਜਨਮੇਜਾ ਸਿੰਘ ਸੇਖੋਂ ਤੇ ਸ਼ਰਨਜੀਤ ਢਿੱਲੋਂ ਦੇ PA ਨੂੰ ਕਰੋੜਾਂ ਰੁਪਏ ਦਿੱਤੇ ਨੇ। ਇਹ ਸਵਾ ਕਰੋੜ ਰੁਪਏ ਸ਼ਾਇਦ ਉਹਨੇ ਦੋਸ਼ ਲਾਏ ਸੀਗੇ। ਹਾਲਾਂਕਿ ਇਹ ਦੋਸ਼ ਨੇ ਹਲੇ ਸਾਬਿਤ ਨਹੀਂ ਹੋਏ। ਤੇ ਇਹਦੇ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਸਾਬਕਾ 3 IAS ਅਧਿਕਾਰੀਆਂ ਦੇ ਘਰਾਂ ਦੇ ਵਿੱਚ ਪੈਸੇ ਪਹੁੰਚਾਏ ਗਏ ਸੀਗੇ। ਪੰਜਾਬੀ ਰੇਡੀਓ USA ਤੇ ਸਾਰੀਆਂ ਰਿਪੋਰਟਾਂ ਪਈਆਂ ਨੇ। ਤੁਸੀਂ ਜੇ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ ਜਾਂ YouTube ਤੇ ਲੱਭੋਗੇ ਤਾਂ ਉਹਨਾਂ ਦੇ ਵਿੱਚ ਤੱਥਾਂ ਦੇ ਹਵਾਲਿਆਂ ਦੇ ਨਾਲ ਇਹ ਸਾਰਾ ਕੁਝ ਕਵਰ ਕੀਤਾ ਗਿਆ ਵਾ। ਤਾਂ ਹੁਣ ਗੱਲ ਕਿਹੜੀ ਹੈ? ਹੁਣ ਇੱਥੇ ਅਜੀਬੋ-ਗਰੀਬ ਕੇਸ ਇਹ ਹੈ ਕਿ ਸਿਮਰਜੀਤ ਕੌਰ ਢਿੱਲੋਂ ਦੇ ਵਿਰੁੱਧ ਵਿਜੀਲੈਂਸ ਬਿਊਰੋ ਨੇ ਤਾਂ ਜਿਹੜੀ ਅਦਾਲਤੀ ਪ੍ਰਕਿਰਿਆ ਚਲਾਉਣ ਦੀ ਮਨਜ਼ੂਰੀ ਮੰਗੀ ਹੈ, ਪਰ ਸਿੰਜਾਈ ਵਿਭਾਗ ਕਹਿੰਦਾ ਕਿ ਇਹਨਾਂ ਦੇ ਉੱਤੇ ਸ਼ਰਾਰਤ ਦੇ ਨਾਲ ਜਾਂ ਭੈੜੀ ਮਨਸ਼ਾ ਦੇ ਨਾਲ, ਇਹਨਾਂ ਨੂੰ ਫਸਾਉਣ ਦੇ ਯਤਨਾਂ ਦੇ ਨਾਲ ਇਹਨਾਂ ਦੇ ਖਿਲਾਫ ਜਿਹੜੀ ਸਾਜ਼ਿਸ਼ ਰਚੀ ਗਈ ਤੇ ਇਸ ਕਰਕੇ ਵਿਜੀਲੈਂਸ ਦੇ ਝੂਠੇ ਮਾਮਲੇ ਦੇ ਵਿੱਚ ਇਹਨਾਂ ਨੂੰ ਫਸਾ ਦਿੱਤਾ।
ਇਹਦਾ ਨਿਸਤਾਰਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਣਾ ਕਿ ਸਿਮਰਜੀਤ ਕੌਰ ਢਿੱਲੋਂ ਗਲਤ ਨੇ ਜਾਂ ਸਹੀ ਨੇ, ਪਰ ਉਹਨਾਂ ਦੇ ਨਾਲ ਦੇ ਦੋ ਜਿਹੜੇ ਆ ਉਹਨਾਂ ਦੇ ਉੱਤੇ ਉਹਨਾਂ ਦਾ ਜਿਹੜਾ ਚਲਾਨ ਆ ਉਹ ਦਸੰਬਰ 21 ਤੇ 2021 ਨੂੰ ਜਿਹੜਾ ਉਹ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤਾ ਗਿਆ ਸੀਗਾ। ਸਹੀ ਕੌਣ ਆ, ਗਲਤ ਕੌਣ ਹੈ, ਇਸ ਨਤੀਜੇ ਤੇ ਪਹੁੰਚਣ ਤੋਂ ਪਹਿਲਾਂ ਇਹ ਵੀ ਜਾਣਨਾ ਜ਼ਰੂਰੀ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਅਫਸਰਸ਼ਾਹੀ ਹੈ ਉਹਦੀਆਂ ਕਈ ਧਿਰਾਂ ਨੇ। ਆ ਫਲਾਨਾ ਗੋਟਾ, ਫਲਾਨਾ ਗੋਟਾ, ਫਲਾਨਾ ਗੋਟਾ, ਇਸ ਤਰ੍ਹਾਂ ਦੀ ਜਿਹੜੀ ਹੈ ਪਾਲਾਬੰਦੀ ਜਾਂ ਧਿਰਬੰਦੀ ਆਪਾਂ ਕਹਿ ਸਕਦੇ ਹਾਂ ਕਿ ਉਹ ਕੀਤੀ ਹੋਈ ਆ। ਦੂਜੇ ਪਾਸੇ ਜਿਹੜਾ ਸੱਚ ਆ ਉਹ ਇਹ ਹੈ ਕਿ ਬਹੁਤ ਵਾਰ ਇਮਾਨਦਾਰ ਲੋਕਾਂ ਨੂੰ ਸਿਸਟਮ ਦੇ ਵਿੱਚ ਹੋ ਰਹੀਆਂ ਗਲਤ ਸ਼ਰਾਰਤਾਂ, ਸਾਜ਼ਿਸ਼ਾਂ ਦਾ ਸ਼ਿਕਾਰ ਵੀ ਹੋਣਾ ਪੈਂਦਾ। ਪਰ ਇਹਦਾ ਇੱਕ ਪੱਖ ਇਹ ਵੀ ਹੈ ਕਿ ਕਈ ਵਾਰੀ ਵਿਕਟਿਮਾਈਜੇਸ਼ਨ ਜਿਹੜੀ ਹੈ ਉਹਦਾ ਆਸਰਾ ਲੈ ਕੇ, ਉਹਦੀ ਢੋਅ ਲੈ ਕੇ ਬਹੁਤ ਸਾਰੇ ਜਿਹੜੇ ਛਾਤਰ ਅਫਸਰ ਹੁੰਦੇ ਨੇ ਉਹ ਬਚ ਕੇ ਨਿਕਲਦੇ ਨੇ। ਇਹ ਹੋਇਆ। ਪਰ ਹੁਣ ਇਹ ਤੈਅ ਕਿਵੇਂ ਕੀਤਾ ਜਾਵੇ ਕਿ ਬਈ ਫਲਾਂ ਅਫਸਰ ਝੂਠਾ ਜਾਂ ਫਲਾਂ ਅਫਸਰ ਸਹੀ ਹੈ ਜਾਂ ਫਲਾਂ ਗਲਤ ਹੈ ਜਾਂ ਫਲਾਂ ਚੰਗਾ ਜਾਂ ਫਲਾਂ ਮਾੜਾ ਹੈ, ਇਹਦਾ ਨਿਸਤਾਰਾ ਕਿਵੇਂ ਹੋਵੇ। ਸੋ ਇਹਦੇ ਲਈ ਸਰਕਾਰ ਨੂੰ ਕੋਈ ਐਸਾ ਬੋਰਡ ਜਾਂ ਐਸਾ ਕਮਿਸ਼ਨ ਗਠਿਤ ਕੀਤਾ ਜਾਣਾ ਚਾਹੀਦਾ ਜਿਹੜਾ ਇਹੋ ਜਿਹੇ ਐਲੀਗੇਸ਼ਨਸ ਦਾ ਨਿਸਤਾਰਾ ਕਰ ਸਕੇ। ਤੁਹਾਨੂੰ ਯਾਦ ਹੋਣਾ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਹੈ ਜਾਂ ਸ਼ਾਇਦ ਇਸ ਤੋਂ ਪਹਿਲਾਂ ਦੀ ਜਿਹੜੀ ਸਰਕਾਰ ਸੀਗੀ, ਤਾਂ ਉਹਦੇ ਵਿੱਚ ਝੂਠੇ ਮੁਕੱਦਮੇ ਜਿਹੜੇ ਦਰਜ ਹੋਏ ਸੀ ਲੋਕਾਂ 'ਤੇ, ਉਹਨਾਂ ਦੀ ਪੈਰਵਾਈ ਕਰਨ ਦੇ ਲਈ ਜਾਂ ਉਹਨਾਂ ਦੇ ਵਿੱਚ ਸੱਚਾ ਝੂਠਾ ਕੌਣ ਹੈ ਇਹਦਾ ਨਿਸਤਾਰਾ ਕਰਨ ਦੇ ਲਈ ਇੱਕ ਕਮਿਸ਼ਨ ਕਾਇਮ ਕੀਤਾ ਗਿਆ ਸੀ। ਕਿਉਂਕਿ ਸਿਆਸੀ ਤੌਰ 'ਤੇ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ। ਹੁਣ ਤੱਕ ਦੋਸ਼ ਲੱਗਦੇ ਰਹੇ ਨੇ ਕਿ ਜਦੋਂ ਅਕਾਲੀ ਆਉਂਦੇ ਆ ਕਾਂਗਰਸੀਆਂ ਨੂੰ ਝੂਠੇ ਕੇਸਾਂ ਦੇ ਵਿੱਚ ਫਸਾ ਦਿੰਦੇ ਆ, ਜਦੋਂ ਕਾਂਗਰਸੀ ਆਉਂਦੇ ਆ ਅਕਾਲੀਆਂ ਨੂੰ ਝੂਠੇ ਕੇਸਾਂ ਦੇ ਵਿੱਚ ਫਸਾ ਦਿੰਦੇ ਆ। ਪਰ ਭ੍ਰਿਸ਼ਟਾਚਾਰੀਆਂ ਨੂੰ ਕਿਵੇਂ ਫੜਿਆ ਜਾਵੇ, ਰਿਸ਼ਵਤਖੋਰੀਆਂ ਨੂੰ ਕਿਵੇਂ ਫੜਿਆ ਜਾਵੇ, ਇਹਦੇ ਲਈ ਸਾਡੇ ਸਿਸਟਮ ਨੂੰ ਹੋਰ ਪਹਿਲੂਆਂ 'ਤੇ ਝਾਤਖੋਰੀ ਕਰਕੇ, ਹੋਰ ਜਿਹੜੀਆਂ ਨਜ਼ਰਸਾਨੀ ਕਰਕੇ, ਹੋਰ ਵੀ ਜਿਹੜੇ ਪਹਿਲੂ ਨੇ ਜਾਂ ਪੱਖ ਨੇ ਉਹਨਾਂ ਨੂੰ ਕਵਰ ਕਰਨਾ ਬਣਦਾ। ਸੋ ਹੁਣ ਸਿੰਜਾਈ ਵਿਭਾਗ ਤੇ ਜਿਹੜਾ ਦੂਜੇ ਪਾਸੇ ਵਿਜੀਲੈਂਸ ਵਿਭਾਗ ਆ ਉਹ ਇਸ ਮਾਮਲੇ ਨੂੰ ਲੈ ਕੇ ਔਰਤ ਅਫਸਰ ਬੀਬੀ ਦੇ ਜਿਹੜੇ ਦੋਸ਼ ਲੱਗੇ ਨੇ ਉਹਨਾਂ ਨੂੰ ਲੈ ਕੇ ਇੱਕ ਵਾਰ ਆਮੋ ਸਾਹਮਣੇ ਆ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ। ਜਲਦ ਹਾਜ਼ਰ ਹੋਵਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ।